ਅਗਲੀ ਜਿਹੜੀ ਖਬਰ ਆ ਉਹ ਯੂਕਰੇਨ ਦੇ ਜਿਹੜੇ ਰਾਸ਼ਟਰਪਤੀ ਜ਼ੈਲੈਂਸਕੀ ਆ ਉਸ ਦੇ ਨਾਲ ਸੰਬੰਧਿਤ ਆ। ਉਸ ਦਾ ਜਿਹੜਾ ਚੀਫ ਆਫ ਸਟਾਫ ਆ ਉਸਨੇ ਅਸਤੀਫਾ ਦੇ ਦਿੱਤਾ ਆ। ਅਸਤੀਫਾ ਦੇਣ ਦਾ ਕਾਰਨ ਇਹ ਬਣਿਆ ਵੀ ਉਸ ਦੇ ਘਰੇ ਰੀਸੈਂਟਲੀ ਜਿਹੜੀ ਐਂਟੀ ਕਰਪਸ਼ਨ ਜਿਹੜੀ ਏਜੰਸੀ ਆ ਯੂਕਰੇਨ ਦੀ ਉਹਨਾਂ ਨੇ ਰੇਡ ਮਾਰੀ ਆ। ਐਂਡਰੀਏ ਯਰਮਾਕ ਇਸ ਦਾ ਨਾਮ ਆ ਤੇ ਇਸ ਨੂੰ ਹੁਣ ਜਿਹੜਾ ਕਹਿੰਦੇ ਵੀ ਅਸਤੀਫਾ ਦੇਣਾ ਪੈ ਗਿਆ ਆ। ਯੂਕਰੇਨ ਦੇ ਵਿੱਚ ਅਮਰੀਕਾ ਤੋਂ ਹੀ ਬਿਲੀਅਨਸ ਆਫ ਡਾਲਰ ਨਹੀਂ, ਦੁਨੀਆ ਦੇ ਹੋਰ ਹਿੱਸਿਆਂ ਤੋਂ ਵੀ ਬਿਲੀਅਨਸ ਆਫ ਡਾਲਰ ਆ ਉਹ ਉੱਥੇ ਪਹੁੰਚੇ ਆ। ਯੂਕਰੇਨ ਦੇ ਵਿੱਚ ਕਰਪਸ਼ਨ ਸਿਰੇ ਦੀ ਹੈਗੀ ਆ। ਇਹ ਇਸ ਤੋਂ ਪਹਿਲਾਂ ਵੀ ਇੱਦਾਂ ਦੀਆਂ ਰਿਪੋਰਟਸ ਆਉਂਦੀਆਂ ਰਹੀਆਂ। ਜ਼ੈਲੈਂਸਕੀ ਦੀ ਆਪਣੀ ਹੀ ਕੈਬਨਿਟ ਦੇ ਤੇ ਹੋਰ ਜਿਹੜੇ ਵੱਡੇ ਮੰਤਰੀ ਤੋਂ ਲੈ ਕੇ ਵੱਡੇ ਅਹੁਦੇਦਾਰ ਆ ਉਹਨਾਂ ਨੂੰ ਅਸਤੀਫੇ ਜਿਹੜੇ ਉਹ ਦੇਣੇ ਪਏ ਆ, ਕਿਉਂਕਿ ਇਹਨਾਂ ਉੱਤੇ ਫੰਡਾਂ ਦੇ ਇੱਧਰ ਉੱਧਰ ਕਰਨ ਦੇ ਜਿਹੜੇ ਦੋਸ਼ ਆ ਉਹ ਉਹਨਾਂ ਲੋਕਾਂ ਦੇ ਉੱਤੇ ਲੱਗਦੇ ਰਹੇ ਹੈਗੇ ਆ। ਸੋ ਜ਼ੈਲੈਂਸਕੀ ਦਾ ਕਹਿੰਦੇ ਬੜਾ ਹੀ ਤਗੜਾ ਪਾਵਰਫੁਲ ਚੀਫ ਆਫ ਸਟਾਫ, ਜੇ ਤੁਸੀਂ ਫੋਟੋ ਦੇਖਦੇ ਹੋ ਤਾਂ ਬਹੁਤ ਕੱਦ ਕਾਠ 'ਚ ਵੀ ਜਿਹੜਾ ਉਹ ਤਗੜਾ ਸੀ ਤੇ ਚਿਰ ਤੋਂ ਹੀ ਉਹਦੇ ਨਾਲ ਜਿਹੜਾ ਉਹ ਸੀਗਾ। ਨੈਗੋਸੀਏਸ਼ਨ ਟੀਮ ਜੋ ਗੱਲ ਕਰ ਰਹੀ ਸੀ ਉਹਨਾਂ ਦੇ ਨਾਲ, ਮੈਨੂੰ ਲੱਗਦਾ ਵੀ ਇਹਦੇ ਵਿੱਚ ਇਹ ਵੀ ਇੱਕ ਕਾਰਨ ਹੋਊਗਾ ਵੀ ਇੱਧਰਲਿਆਂ ਨੂੰ ਵੀ ਪਤਾ ਲੱਗ ਚੁੱਕਾ ਹੋਣਾ ਵੀ ਭਾਈ ਕੰਮ ਜਿਹੜਾ ਉਹ ਠੀਕ ਨਹੀਂ ਚੱਲ ਰਿਹਾ ਤੇ ਉਹਦੇ ਕਰਕੇ ਫਿਰ ਐਂਟੀ ਕਰਪਸ਼ਨ ਏਜੰਟਸ ਆ ਜਦ ਉਸਦੇ ਘਰੇ ਪਹੁੰਚੇ ਆ ਤਾਂ ਐਂਡਰੀਏ ਨੇ ਯਰਮਾਕ ਨੇ ਜਿਹੜਾ ਉਹ ਅਸਤੀਫਾ ਦੇ ਦਿੱਤਾ ਆ। ਜ਼ੈਲੈਂਸਕੀ ਨੇ ਕਿਹਾ ਵੀ ਜਲਦ ਹੀ ਉਸ ਦੀ ਜਿਹੜੀ ਰਿਪਲੇਸਮੈਂਟ ਆ ਉਸ ਨੂੰ ਸ਼ੇਅਰ ਕੀਤਾ ਜਾਊਗਾ। ਕਿਸੇ ਵੀ ਰਾਸ਼ਟਰਪਤੀ ਦੇ ਚੀਫ ਆਫ ਸਟਾਫ ਦੀ ਜਦੋਂ ਤਬਦੀਲੀ ਹੁੰਦੀ ਹੈ ਤੇ ਖਾਸ ਕਰਕੇ ਹੁਣ ਜਦੋਂ ਐਂਟੀ ਕਰਪਸ਼ਨ ਵਾਲੇ ਮਾਮਲੇ ਦੇ ਵਿੱਚ ਆ ਤਾਂ ਤੁਸੀਂ ਉੱਥੋਂ ਅੰਦਾਜ਼ਾ ਲਾ ਸਕਦੇ ਆ ਵੀ ਜਿਹੜਾ ਹਾਈਐਸਟ ਲੈਵਲ ਦੇ ਉੱਤੇ ਕਰਪਸ਼ਨ ਆ ਉਹ ਕਿੱਥੇ ਤੱਕ ਉੱਥੇ ਪਹੁੰਚੀ ਹੋਵੇਗੀ। ਇਸੇ ਲਈ ਬਹੁਤ ਸਾਰੇ ਜਿਹੜੇ ਅਮਰੀਕੀ ਤੇ ਹੋਰ ਲੋਕ ਇਸ ਗੱਲ ਤੋਂ ਚਿੰਤਤ ਸੀਗੇ ਵੀ ਆਪਾਂ ਮਨੀ ਨੂੰ ਡੰਪ ਤਾਂ ਨਹੀਂ ਕਰ ਰਹੇ ਹੈਗੇ ਵੀ ਇਹ ਅੱਗ ਲਾਉਣ ਵਾਲੀ ਉਹ ਗੱਲ ਹੀ ਆ ਵੀ ਡਾਲਰਾਂ ਨੂੰ ਵੀ ਉੱਥੇ ਘੱਲੀ ਜਾਂਦੇ ਆ ਤੇ ਉੱਥੇ ਉਹ ਲੋਕ ਜਿਹੜੇ ਡਾਲਰਾਂ ਨੂੰ ਉਧਰ ਖੁਰਦ-ਬੁਰਦ ਜਿਹੜੇ ਉਹ ਕਰੀ ਜਾ ਰਹੇ ਹੈਗੇ ਆ। ਸੋ ਕਹਿੰਦੇ ਵੀ ਵੱਡੀ ਜਿਹੜੀ ਇਨਵੈਸਟੀਗੇਸ਼ਨ ਪ੍ਰੋਬ ਆ ਉੱਥੇ ਚੱਲ ਰਹੀ ਸੀ। ਹਾਈ ਲੈਵਲ ਗ੍ਰਾਫਟ ਜਿਹੜੀ ਉੱਥੇ ਦੇ ਸੀਨੀਅਰ ਅਧਿਕਾਰੀਆਂ ਦੇ ਵਿੱਚ ਆ ਇਹ ਪਹਿਲਾ ਬੰਦਾ ਨਹੀਂ ਤੇ ਜਿੱਦਾਂ ਮੈਨੂੰ ਲੱਗ ਰਿਹਾ ਵੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹਦੇ ਵਿੱਚ ਹੋਰ ਵੀ ਕਈ ਜਿਹੜੇ ਉੱਥੇ ਦੇ ਧੁਰੰਧਰ ਆ ਡਿੱਗ ਸਕਦੇ ਆ। ਤੇ ਜ਼ੈਲੈਂਸਕੀ ਕਹਿੰਦਾ ਵੀਡੀਓ ਐਡਰੈਸ ਦੇ ਵਿੱਚ ਵੀ ਰਸ਼ੀਆ ਸਾਨੂੰ ਗਲਤੀਆਂ ਕਰਦਾ ਜਿਹੜਾ ਉਹ ਦੇਖਣਾ ਚਾਹੁੰਦਾ ਆ, ਪਰ ਅਸੀਂ ਗਲਤੀਆਂ ਨਹੀਂ ਕਰਾਂਗੇ ਤੇ ਸਾਡਾ ਕੰਮ ਜਿਹੜਾ ਉਹ ਚੱਲਦਾ ਰਹੇਗਾ। ਜਦੋਂ ਤੋਂ ਇਹ ਟੀਵੀ ਕਮੇਡੀਅਨ ਸੀਗਾ ਜ਼ੈਲੈਂਸਕੀ, ਯਰਮਾਕ ਜਿਸ ਦੀ ਉਮਰ 54 ਸਾਲ ਦੱਸੀ ਜਾਂਦੀ ਆ, ਇਹ ਉਦੋਂ ਤੋਂ ਇਸ ਦਾ ਬਹੁਤ ਨਜ਼ਦੀਕੀ ਜਿਹੜਾ ਉਹ ਫਰੈਂਡ ਰਿਹਾ ਹੈਗਾ ਆ। ਜ਼ੈਲੈਂਸਕੀ ਦੇ 2019 ਦੇ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਦੇ ਵਿੱਚ ਜਦ ਇਹ ਜਿੱਤ ਹੋਈ ਹੈ ਇਸ ਦੀ ਜ਼ੈਲੈਂਸਕੀ ਦੀ, ਤਾਂ ਇਹ ਇਸ ਦਾ ਇੱਕ ਕਹਿੰਦੇ ਵੀ ਅਹਿਮ ਭੂਮਿਕਾ ਜਿਹੜੀ ਇਸਨੇ ਨਿਭਾਈ ਹੈਗੀ ਆ। ਸੋ ਯਰਮਾਕ ਨੇ ਵੀ ਕਨਫਰਮ ਕੀਤਾ ਵੀ ਭਾਈ ਹਾਂ ਉਸਦੇ ਅਪਾਰਟਮੈਂਟ ਨੂੰ ਸਰਚ ਜਿਹੜਾ ਉਹ ਕੀਤਾ ਗਿਆ ਤੇ ਮੈਂ ਕਹਿੰਦਾ ਵੀ ਇਸ ਟਾਈਮ ਪੂਰੀ ਤਰ੍ਹਾਂ ਕੋਆਪਰੇਟ ਕਰ ਰਿਹਾ ਆ। ਨੈਸ਼ਨਲ ਐਂਟੀ ਕਰਪਸ਼ਨ ਬਿਊਰੋ ਆਫ ਯੂਕਰੇਨ, ਸਪੈਸ਼ਲਾਈਜ਼ਡ ਐਂਟੀ ਕਰਪਸ਼ਨ ਪ੍ਰੋਸੀਕਿਊਟਰ ਆਫਿਸ, ਇਹਨਾਂ ਦੇ ਦੁਆਰਾ ਆਥੋਰਾਈਜ਼ ਕੀਤੀ ਗਈ ਸੀ ਇਸ ਰੇਡ ਨੂੰ। ਮਹੀਨਾ ਕੁ ਪਹਿਲਾਂ ਦੋ ਐਂਟੀ ਗ੍ਰਾਫਟ ਏਜੰਸੀਜ਼ ਨੇ ਕਿਹਾ ਵੀ ਉਹਨਾਂ ਨੂੰ ਭਿਣਕ ਲੱਗੀ ਆ ਵੀ $100 ਮਿਲੀਅਨ ਦੇ ਜਿਹੜੇ ਕਿਕਬੈਕ ਸਕੀਮ ਆ ਸਟੇਟ ਦੇ ਐਟੋਮਿਕ ਐਨਰਜੀ ਕੰਪਨੀ ਜਿਹੜੀ ਚੱਲਦੀ ਆ ਉਸ ਦੇ ਨਾਲ ਜੁੜੀ ਹੋਈ ਆ, ਜਿਸ ਦੇ ਵਿੱਚ ਸਾਬਕਾ ਸੀਨੀਅਰ ਅਧਿਕਾਰੀ ਤੇ ਜਿਹੜੇ ਸਾਬਕਾ ਬਿਜ਼ਨਸ ਪਾਰਟਨਰ ਜਿਹੜਾ ਜ਼ੈਲੈਂਸਕੀ ਦੇ ਆ ਉਹ ਇਸ ਦੇ ਵਿੱਚ ਜੁੜੇ ਹੈਗੇ ਆ। ਸੋ ਫਰਾਈਡੇ ਨੂੰ ਜਿਹੜੀ ਯੂਰਪੀਅਨ ਸੋਲੀਡੈਰਿਟੀ ਪਾਰਟੀ ਆ ਉੱਥੇ ਉਹਨਾਂ ਨੇ ਇਸ ਦੇ ਅਸਤੀਫੇ ਦੀ ਮੰਗ ਜਿਹੜੀ ਉਹ ਕੀਤੀ ਆ ਅਤੇ ਇਸ ਤੋਂ ਬਾਅਦ ਹੁਣ ਇਵੈਂਚੁਅਲੀ ਇਸ ਨੂੰ ਅਸਤੀਫਾ ਦੇਣਾ ਪੈ ਗਿਆ ਆ। ਉਧਰ ਯੂਐਸ ਦੇ ਦੁਆਰਾ ਜਿਹੜਾ 19 ਨੁਕਾਤੀ ਜਿਹੜਾ ਪੀਸ ਪਲਾਨ ਆ ਉਹਦੇ ਵੀ ਅਜੇ ਹਾਲ ਦੀ ਘੜੀ ਉਹ ਵਿਚਾਲੇ ਜੇ ਹੀ ਫਸਿਆ ਪਿਆ ਆ। ਯੂਕਰੇਨ ਵਾਲਾ ਮੰਨ ਵੀ ਰਿਹਾ ਆ, ਉਧਰ ਰਸ਼ੀਆ ਵਾਲੇ ਅਜੇ ਮੰਨ ਨਹੀਂ ਸੀ ਰਹੇ। ਸੋ ਉਹ ਦੇਖਦੇ ਆ ਵੀ ਉਹਦਾ ਕੀ ਅੱਗੇ ਜਿਹੜਾ ਉਹ ਬਣਦਾ ਆ। ਸੋ ਪਰ ਯੂਕਰੇਨ ਇੱਕ ਪਾਸੇ ਤਾਂ ਬੰਬਾਂ ਦੇ ਨਾਲ ਜਿਹੜਾ ਉਹ ਜੂਝ ਰਿਹਾ ਹੈ, ਲੜਾਈ ਦੇ ਨਾਲ ਜੂਝ ਰਿਹਾ ਹੈ ਤੇ ਦੂਜੇ ਪਾਸੇ ਅੰਦਰ ਹੀ ਉਸ ਨੂੰ ਜਿਹੜੀ ਉਹ ਘੁਣ ਲੱਗੀ ਹੋਈ ਆ, ਜਿਸ ਕਰਕੇ ਅਸਥਿਰਤਾ ਉੱਤੇ ਲਗਾਤਾਰ ਵੱਧਦੀ ਜਾ ਰਹੀ ਹੈ। ਜੀ।